ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। मैं ਤੁਹਾਡੀ ਹੋਸਟ ਰੀਤ ਕੌਰ ਨਿਊਜ਼ ਟੀਵੀ 84 ਦੇ ਨਾਲ ਵੀਅਰਸ। ਅੱਜ 16 ਜੂਨ ਦਾ ਦਿਨ ਮੂਲ ਨਾਨਕਸ਼ਾਹੀ ਕੈਲੰਡਰ 2003 ਮੁਤਾबिक ਪੰਜਵੇਂ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਸਾਹਿਬ ਸ਼੍ਰੀ ਗੁਰੂ ਅਰਜਨ ਸਾਹਿਬ ਜੀ ਦਾ ਸ਼ਹੀਦੀ ਦਿਨ ਹੈ। 408 ਸਾਲ ਪਹਿਲਾਂ 1608 ਈਸਵੀ ਵਿੱਚ ਗੁਰੂ ਅਰਜਨ ਸਾਹਿਬ ਨੇ ਸੱਚ ਹੱਕ ਇਨਸਾਫ ਦੀ ਖਾਤਰ ਡੇਰਾ ਸਾਹਿਬ ਲਾਹੌਰ ਦੇ ਮੁਕਾਮ ਵਿਖੇ ਸ਼ਹਾਦਤ ਪਾਈ ਸੀ। ਆਪ ਸਿੱਖਾਂ ਦੇ ਪਹਿਲੇ ਸ਼ਹੀਦ ਗੁਰੂ ਹਨ। ਇਸ ਸ਼ਹੀਦੀ ਰਾਸਤੇ ਤੇ ਚਲਦਿਆਂ ਸਿੱਖ ਕੌਮ ਨੇ ਇਹਨਾਂ 4 ਸਦੀਆਂ ਵਿੱਚ ਬੇਅੰਤ ਸ਼ਹਾਦਤਾਂ ਦੇ ਕੇ ਸਰਬੱਤ ਦੇ ਭਲੇ ਲਈ ਇਸ ਪੰਥ ਦੀ ਸ਼ਾਨ ਨੂੰ ਬਰਕਰਾਰ ਰੱਖਿਆ ਹੈ। ਅਜੋਕੇ ਸਮੇਂ ਵਿੱਚ ਇੰਦਰਾ ਗਾਂਧੀ ਦੀ ਸਰਕਾਰ ਨੇ 3 ਜੂਨ 1984 ਨੂੰ ਸ਼੍ਰੀ ਅਕਾਲ ਤਖਤ ਸਾਹਿਬ ਅਤੇ 37 ਹੋ ਇਤਿਹਾਸਿਕ ਗੁਰਦੁਆਰਿਆਂ ਤੇ ਟੈਂਕਾਂ ਤੋਪਾਂ ਨਾਲ ਹਮਲਾ ਕਰਕੇ ਜੂਨ 84 ਦਾ ਘੱਲੂਘਾਰਾ ਵਰਤਾਇਆ ਸੀ। ਵੀਅਰਸ ਯਾਦ ਰਹੇ 3 ਜੂਨ 1984 ਦਾ ਦਿਨ ਬਿਕਰਮੀ ਕੈਲੰਡਰ ਅਨੁਸਾਰ ਗੁਰੂ ਅਰਜਨ ਸਾਹਿਬ ਜੀ ਦਾ ਸ਼ਹੀਦੀ ਦਿਨ ਸੀ। ਪਿਛਲੇ 30 ਵਰ੍ਹਿਆਂ ਵਿੱਚ ਸਿੱਖ ਕੌਮ ਨੇ ਭਾਰਤ ਸਰਕਾਰ ਦੇ ਹੱਥੋਂ ਇੱਕ ਤੋਂ ਬਾਅਦ ਇੱਕ ਨਸਲਕੁਸ਼ੀ ਦਾ ਸਾਹਮਣਾ ਕੀਤਾ ਹੈ, ਪਰ ਅੱਜ ਵੀ ਸਿੱਖ ਕੌਮ ਗੁਰੂ ਅਰਜਨ ਸਾਹਿਬ ਵੱਲੋਂ ਦਸਾਏ ਸੱਚ ਹੱਕ ਇਨਸਾਫ ਦੇ ਰਸਤੇ ਤੇ ਪੂਰੇ ਸਿੱਧਕ ਸਬਰ ਅਤੇ ਅਡੋਲਤਾ ਨਾਲ ਤੁਰ ਰਹੀ ਹੈ। ਵੀਅਰਸ ਅੱਜ ਅਸੀਂ 2 ਅਹਿਮ ਸ਼ਖਸੀਅਤਾਂ ਨਾਲ ਗੁਰੂ ਅਰਜਨ ਸਾਹਿਬ ਜੀ ਦੀ ਸ਼ਹਾਦਤ, ਜੂਨ 84 ਦੇ ਘੱਲੂਘਾਰੇ ਅਤੇ 6 ਜੂਨ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਤੇ ਵਾਪਰੀਆਂ ਦੁਖਦ ਘਟਨਾਵਾਂ ਬਾਰੇ ਗੱਲਬਾਤ ਕਰਾਂਗੇ। ਅੱਜ ਅਸੀਂ ਸਭ ਤੋਂ ਪਹਿਲਾਂ ਗੱਲਬਾਤ ਕਰਦੇ ਹਾਂ ਰੋਜ਼ਾਨਾ ਪਹਿਰੇਦਾਰ ਅਖਬਾਰ ਦੇ ਐਡੀਟਰ ਸਰਦਾਰ ਜਸਪਾਲ ਸਿੰਘ ਹੇਰਾ ਜੀ ਨਾਲ, ਜਿਹੜੇ ਕਿ ਪੰਜਾਬ ਤੋਂ ਜਗਰਾਵਾਂ ਵਿਖੇ ਸਾਡੇ ਨਾਲ ਜੁੜ ਚੁੱਕੇ ਨੇ। ਜੀ ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਵੀਰ ਜੀ, ਅੱਜ ਸਭ ਤੋਂ ਪਹਿਲਾਂ ਤੁਸੀਂ ਗੁਰੂ ਅਰਜਨ ਸਾਹਿਬ ਜੀ ਦੇ ਸ਼ਹੀਦੀ ਦਿਨ ਦੇ ਮੌਕੇ ਤੁਸੀਂ ਦਰਸ਼ਕਾਂ ਨੂੰ ਕੀ ਕਹਿਣਾ ਚਾਹੋਗੇ? ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਜਿਹੜੀ ਸ਼ਹੀਦੀ ਹੈ, ਇਹਨੂੰ ਸਿੱਖ ਇਤਿਹਾਸ ਦੇ ਵਿੱਚ ਅਸੀਂ ਟਰਨਿੰਗ ਪੁਆਇੰਟ ਆਫ ਸਿੱਖ ਹਿਸਟਰੀ ਵੀ ਕਹਿੰਦੇ ਹਾਂ, ਕਿਉਂਕਿ ਗੁਰੂ ਸਾਹਿਬਾਨ ਵੱਲੋਂ ਦਿੱਤੀ ਗਈ ਇਹ ਸਾਡੀ ਕੌਮ ਦੀ ਪਹਿਲੀ ਸ਼ਹਾਦਤ ਹੈ, ਜਿਹਨੇ ਕੌਮ ਦੇ ਵਿੱਚ ਮੀਰੀ ਪੀਰੀ ਦੇ ਸਿਧਾਂਤ ਦਾ ਮੁੱਢ ਬਣਿਆ। ਸੋ ਕੌਮ ਨੂੰ ਦ੍ਰਿੜਤਾ, ਬਹਾਦਰੀ, ਸਿਦਕ ਤੇ ਬੌਧਿਕਤਾ ਜਿਹੜਾ ਸੁਮੇਲ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਆਪਣੇ ਸਮੁੱਚੇ ਜੀਵਨ ਵਿੱਚ, ਗੁਰਬਾਣੀ ਵਿੱਚ ਅਤੇ ਅਖੀਰ ਵਿੱਚ ਇਸ ਸ਼ਹਾਦਤ ਦੇ ਸੁਨੇਹੇ ਨਾਲ ਕੌਮ ਨੂੰ ਦਿੱਤਾ। ਮੈਂ ਸਮਝਦਾ ਕਿ ਉਹ ਬਹੁਤ ਵੱਡਾ ਸੁਨੇਹਾ ਜਿਸਨੇ ਕੌਮ ਨੂੰ ਬੁਲੰਦੀਆਂ ਤੇ ਲੈ ਕੇ ਜਾਣਾ, ਜਿਸਨੇ ਕੌਮ ਨੂੰ ਦੁਨੀਆ ਦੀ ਅਗਵਾਈ ਕਰਨ ਦੇ ਯੋਗ ਬਣਾਉਣਾ ਸੀ। ਪਰੰਤੂ ਅਫਸੋਸ ਇਹ ਹੈ ਕਿ ਅੱਜ ਜਦੋਂ ਅਸੀਂ ਉਸ ਮਹਾਨ ਗੁਰੂ ਦੀ ਮਹਾਨ ਸ਼ਹਾਦਤ ਨੂੰ ਯਾਦ ਕਰਦੇ ਹਾਂ ਤਾਂ ਉਹ ਜੋ ਬੌਧਿਕਤਾ ਤੇ ਜੋ ਦ੍ਰਿੜਤਾ ਤੇ ਜੋ ਤਿਆਗ ਤੇ ਜੋ ਕੁਰਬਾਨੀ ਦਾ ਜਜ਼ਬਾ ਗੁਰੂ ਸਾਹਿਬਾਨ ਨੇ ਸਾਨੂੰ ਦਿੱਤਾ ਸੀ, ਉਹਦੇ ਵੱਲੋਂ ਸਾਡੀ ਸਮੁੱਚੀ ਕੌਮ ਦੀ ਝੋਲੀ ਖਾਲੀ ਵਿਖਾਈ ਦਿੰਦੀ ਹੈ। ਸੋ ਅੱਜ ਦੇ ਦਿਨ ਚਾਹੇ ਇਸ ਤੋਂ ਪਹਿਲਾਂ ਵੀ ਅਸੀਂ ਇੱਕ ਕਿਉਂਕਿ ਨਾਨਕਸ਼ਾਹੀ ਕੈਲੰਡਰ ਜੇ ਕਿ ਸਾਡੇ ਕੌਮ ਦੀ ਸਭ ਤੋਂ ਵੱਡੀ ਤਰਾਸਦੀ ਆ ਕਿ ਅਸੀਂ ਆਪਣਾ ਜਿਹੜਾ ਕੌਮੀ ਕੈਲੰਡਰ ਆ ਉਹਦੇ ਤੇ ਵੀ ਇੱਕ ਮਤ ਨਹੀਂ ਹੋ ਸਕੇ। ਉਹਨੂੰ ਵੀ ਜਿਹੜੀਆਂ ਸਾਡੀਆਂ ਸਿੱਖ ਦੁਸ਼ਮਣ ਤਾਕਤਾਂ ਨੇ, ਜਿਹੜੀਆਂ ਸਾਡੇ ਸੰਵਿਧਾਨ ਦੇ ਲਈ, ਸਾਡੇ ਵਿਧਾਨ ਦੇ ਲਈ, ਸਾਡੀ ਵੱਖਰੀ ਕੌਮੀ ਪਹਿਚਾਣ ਦੇ ਲਈ, ਉਹ ਕਦੇ ਵੀ ਉਹ ਨਹੀਂ ਚਾਹੁੰਦੀਆਂ ਕਿ ਸਿੱਖਾਂ ਦੇ ਕੋਲ ਉਹਨਾਂ ਦਾ ਕੋਈ ਆਪਣਾ ਵੱਖਰਾ ਵਿਧਾਨ, ਵੱਖਰਾ ਨਿਸ਼ਾਨ, ਵੱਖਰਾ ਕੈਲੰਡਰ ਹੋਵੇ। ਅਸੀਂ ਉਹਨਾਂ ਦੇ ਪਿਛਲੱਗ ਬਣ ਕੇ ਜਾਂ ਉਹਨਾਂ ਵੱਲੋਂ ਦਿੱਤੇ ਅਹੁਦਿਆਂ, ਸਵਾਰਥਾਂ ਦੇ ਲਾਲਚ ਵਿੱਚ ਅਸੀਂ ਉਸ ਆਪਣੇ ਕੌਮੀ ਕੈਲੰਡਰ ਆ ਜਿਹੜਾ ਉਹਨੂੰ ਵੀ ਲੀਰੋ-ਲੀਰ ਕਰ ਦਿੱਤਾ ਤੇ ਅਸੀਂ ਗੁਰੂ ਮਹਾਰਾਜ ਦਾ ਜਿਹੜਾ ਸ਼ਹੀਦੀ ਪੁਰਬ ਆ ਉਹ ਵੀ 2 ਥਾਈਂ ਮਨਾਇਆ ਜਾ ਰਿਹਾ, 2 ਦਿਨ ਮਨਾਇਆ ਜਾ ਰਿਹਾ। ਸੋ ਅੱਜ ਦੇ ਦਿਨ ਜੇ ਅਸੀਂ ਉਸ ਮਹਾਨ ਗੁਰੂ ਨੂੰ ਯਾਦ ਕਰਦੇ ਹਾਂ ਤਾਂ ਉਹਨਾਂ ਵੱਲੋਂ ਜਿਹੜੀ ਕੌਮ ਨੂੰ ਬੌਧਿਕਤਾ ਬਖਸ਼ੀ ਗਈ ਸੀ, ਬੌਧਿਕ ਦ੍ਰਿੜਤਾ ਬਖਸ਼ੀ ਗਈ ਸੀ, ਉਹਦੇ ਬਾਰੇ ਵੀ ਸਾਨੂੰ ਵਿਚਾਰ ਕਰਨਾ ਪਊਗਾ ਕਿ ਆਖਰ ਦੁਨੀਆ ਦੀ ਸਭ ਤੋਂ ਬੁੱਧੀਜੀਵੀ ਬਣਨ ਵਾਲੀ ਕੌਮ ਆ ਜਿਹੜੀ, ਉਹ ਅੱਜ ਸਾਨੂੰ ਉਸ ਕੌਮ ਨੂੰ ਮੂਰਖਾਂ ਦੀ ਕੌਮ ਵਜੋਂ ਦੁਨੀਆ ਵਿੱਚ ਕਿਉਂ ਪ੍ਰਚਾਰਿਆ ਜਾ ਰਿਹਾ। ਸੋ ਅੱਜ ਦੇ ਦਿਨ ਮੈਂ ਸਮਝਦਾ ਕਿ ਸਭ ਤੋਂ ਵੱਡਾ ਸੁਨੇਹਾ ਅੱਜ ਦੇ ਦਿਨ ਦਾ ਸਾਨੂੰ ਆਪਣੇ ਅੰਦਰ ਝਾਤੀ ਮਾਰਨ ਦੀ ਸਭ ਤੋਂ ਵੱਡੀ ਲੋੜ ਹੈ। ਜੀ ਬਿਲਕੁਲ ਬਿਲਕੁਲ ਵੀਰ ਜੀ। ਤੇ ਵੀਰ ਜੀ, ਜਿਸ ਤਰ੍ਹਾਂ ਜੂਨ 84 ਦੇ ਘੱਲੂਘਾਰੇ ਨੂੰ ਵਾਪਰਿਆ 30 ਸਾਲ ਪੂਰੇ ਹੋ ਚੁੱਕੇ ਨੇ, ਸ਼੍ਰੀ ਅਕਾਲ ਤਖਤ ਸਾਹਿਬ ਤੇ ਇਸ ਯਾਦ ਨੂੰ ਮਨਾਉਣ ਲਈ ਹੋਏ ਇਕੱਠ ਵਿੱਚ ਹਿੰਸਕ ਘਟਨਾਵਾਂ ਵਾਪਰੀਆਂ। ਇਸ ਤਣਾਅ ਭਰੀ ਸਥਿਤੀ ਨੂੰ ਸ਼੍ਰੋਮਣੀ ਕਮੇਟੀ ਦੀ ਟਾਸਕ ਫੋਰਸ ਨੇ ਬੜੇ ਰਫ ਤਰੀਕੇ ਨਾਲ ਹੈਂਡਲ ਕੀਤਾ। ਤੁਸੀਂ ਸਮੁੱਚੇ ਘਟਨਾਕ੍ਰਮ ਬਾਰੇ ਦਰਸ਼ਕਾਂ ਨੂੰ ਕੀ ਕਹਿਣਾ ਚਾਹੋਗੇ?
ਦੇਖੋ ਜੋ ਕੁਝ ਸ਼੍ਰੀ ਅਕਾਲ ਤਖਤ ਸਾਹਿਬ ਤੇ 6 ਜੂਨ ਨੂੰ ਵਾਪਰਿਆ ਬਿਨਾਂ ਸ਼ੱਕ ਕੋਈ ਸ਼ਰਮਨਾਕ ਸੀ ਜੀ, ਪਰੰਤੂ ਅਸੀਂ ਜੇ ਉਹਦਾ ਮੁੱਖ ਰੂਪ ਦੇ ਵਿੱਚ ਨਿਚੋੜ ਕੱਢੀਏ ਤੇ ਜੋ ਕੁਝ ਲੋਕ ਸਭਾ ਚੋਣਾਂ ਦੇ ਨਤੀਜਿਆਂ ਦਾ ਨਿਚੋੜ ਆ ਉਹੀ ਇਸ ਘਟਨਾ ਦਾ ਨਿਚੋੜ ਆ। ਲੋਕ ਸਭਾ ਚੋਣਾਂ ਦੇ ਨਤੀਜੇ ਸੀ ਜਿਹੜੇ ਪੰਜਾਬ 'ਚ, ਉਹ ਕਿਉਂਕਿ ਪੰਜਾਬ ਦੇ ਲੋਕ ਬਾਦਲ ਦਲ ਤੋਂ ਇੰਨੇ ਦੁਖੀ ਸੀ ਕਿ ਉਹਨਾਂ ਨੂੰ ਜਿਹੜਾ ਵੀ ਬਦਲ ਦਿਖਾਈ ਦਿੱਤਾ, ਚਾਹੇ ਉਹ ਆਪ ਦੇ ਰੂਪ ਵਿੱਚ ਦਿਖਾਈ ਦਿੱਤਾ, ਉਹਨਾਂ ਨੇ ਬਾਦਲ ਦਲ ਨੂੰ ਝਟਕਾ ਦੇਣ ਦੇ ਲਈ ਉਹ ਉਸ ਪਾਸੇ ਤੁਰੇ। ਸੋ ਸ਼੍ਰੀ ਅਕਾਲ ਤਖਤ ਸਾਹਿਬ ਤੇ 6 ਜੂਨ ਦਾ ਦਿਨ ਹੈ ਜਿਹੜਾ ਉਹ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੀ ਸ਼ਹਾਦਤ ਦਾ ਦਿਨ ਹੈ। ਦੂਸਰਾ ਉਹ ਮਹਾਨ ਘੱਲੂਘਾਰਾ ਜਿਸ ਨੇ ਕੌਮ ਦਾ ਜਿਹੜਾ ਅੱਜ ਤੱਕ ਸਾਡਾ ਨਸੂਰ ਬਣਿਆ ਹੋਇਆ ਚੀਜ਼ ਦੇ ਰਿਹਾ ਵਾ, ਉਹ ਘੱਲੂਘਾਰਾ। ਤੋਂ ਉਸ ਕੌਮ ਦਾ ਜਿਹੜਾ ਕੌਮੀ ਪ੍ਰਗਟਾਵਾ ਵਾ ਜਿਹੜਾ ਉਹ 6 ਜੂਨ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਤੇ ਨਹੀਂ ਹੁੰਦਾ ਕਿਉਂਕਿ ਸ਼੍ਰੀ ਅਕਾਲ ਤਖਤ ਸਾਹਿਬ ਤੇ ਜਿਹੜੀਆਂ ਤਾਕਤਾਂ ਕਾਬਜ ਨੇ ਉਹ ਕੌਮ ਦਾ ਜਿਹੜਾ ਕੌਮੀ ਜਜ਼ਬਾ ਵਾ ਜਿਹੜਾ ਇਸ ਦਿਨ ਨਾਲ ਜੁੜਿਆ ਵਾ ਉਹਨੂੰ ਦਬਾ ਕੇ ਰੱਖਣਾ ਚਾਹੁੰਦੀਆਂ ਨੇ, ਉਹਦਾ ਪ੍ਰਗਟਾਵਾ ਨਹੀਂ ਹੋਣ ਦੇਣਾ ਚਾਹੁੰਦੀਆਂ। ਸੋ ਕੌਮ ਉਹ ਪ੍ਰਗਟਾਵਾ ਕਰਨਾ ਚਾਹੁੰਦੀ ਹੈ। ਸੋ ਉਸ ਦਿਨ ਦਾ ਜਿਹੜਾ ਟਕਰਾਅ ਮੈਂ ਸਮਝਦਾ ਕਿ ਸਿਰਫ ਇਸੇ ਗੱਲ ਵਿੱਚੋਂ ਨਿਕਲਿਆ ਕਿ ਕੌਮ ਦਾ ਜਿਹੜਾ ਕੌਮੀ ਜਜ਼ਬਾ ਵਾ ਘੱਲੂਘਾਰਾ ਨੂੰ ਲੈ ਕੇ ਉਹਦਾ ਪ੍ਰਗਟਾਵਾ ਹੋਣ ਤੋਂ ਇਹ ਜਿਹੜੀਆਂ ਤਾਕਤਾਂ ਜਿਹੜੀਆਂ ਅਕਾਲ ਤਖਤ ਸਾਹਿਬ ਤੇ ਕਾਬਜ ਨੇ ਉਹਨੂੰ ਰੋਕਣਾ ਚਾਹੁੰਦੀਆਂ ਨੇ। ਸੋ ਮੁੱਖ ਰੂਪ ਦੇ ਵਿੱਚ ਮੈਂ ਸਮਝਦਾ ਕਿ ਉਹ ਸੀ। ਤੇ ਦੂਸਰੇ ਪਾਸੇ ਕਿਉਂਕਿ 30 ਸਾਲ ਹੋ ਗਏ ਨੇ ਅਸੀਂ ਹਰ ਸਾਲ ਉਸ ਸਾਕੇ ਦੀ ਯਾਦ ਆ ਜਿਹੜੀ ਮਨਾਉਂਦੇ ਆ, ਪਰੰਤੂ ਅੱਜ ਤੱਕ ਇਹ ਨਹੀਂ ਕੀਤਾ ਗਿਆ ਕਿ ਇਹ ਸਾਕਾ ਜਿਹੜਾ ਸਮੁੱਚੀ ਕੌਮ ਦੇ ਕੌਮੀ ਪ੍ਰਗਟਾਵੇ ਦੇ ਲਈ ਅਸੀਂ ਇਹਨੂੰ ਕਿਸ ਰੂਪ ਦੇ ਵਿੱਚ ਮਨਾਈਏ। ਸੋ ਜੇ ਕਿਤੇ ਇਸ ਪਾਸੇ ਤੁਰ ਕੇ ਕੌਮ ਬੈਠ ਕੇ ਇਸ ਪਾਸੇ ਕੋਈ ਫੈਸਲਾ ਲੈ ਜਾਵੇ ਕਿ ਅਸੀਂ ਇਹ ਜਿਹੜਾ ਦਿਨ ਹੈ ਇਹਨੂੰ ਕਿਸ ਰੂਪ ਵਿੱਚ ਮਨਾਉਣਾ ਸਮੁੱਚੇ ਵਿਸ਼ਵ ਦੇ ਵਿੱਚ ਸਮੁੱਚੀ ਕੌਮ ਵੱਲੋਂ, ਮੈਂ ਸਮਝਦਾ ਕਿ ਇਹ ਜਿਹੜੀਆਂ ਘਟਨਾਵਾਂ ਨੇ ਚਾਹੇ ਇਹਦੇ ਵਿੱਚ ਬੇਸ਼ੱਕ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਆ ਕਿ ਸ਼੍ਰੋਮਣੀ ਕਮੇਟੀ ਦੀ ਟਾਸਕ ਫੋਰਸ, ਉਹ ਤਾਂ ਮੈਂ ਉਹੀ ਗੱਲ ਕੀਤੀ ਆ ਕਿ ਸ਼੍ਰੀ ਅਕਾਲ ਤਖਤ ਤੇ ਜਿਹੜੀਆਂ ਕਾਬਜ ਧਿਰਾਂ ਨੇ ਉਹ ਕੌਮ ਦੇ ਕੌਮੀ ਪ੍ਰਗਟਾਵੇ ਨੂੰ ਨਹੀਂ ਹੋਣ ਦੇਣਾ ਚਾਹੁੰਦੀਆਂ। ਉਹਨਾਂ ਵੱਲੋਂ ਚਾਹੇ ਉਹ ਟਾਸਕ ਫੋਰਸ ਦੇ ਰਾਹੀਂ ਉੱਥੇ ਜੋ ਕੁਝ ਵੀ ਕੀਤਾ ਗਿਆ ਉਹ ਬੇਹੱਦ ਸ਼ਰਮਨਾਕ ਸੀ, ਕੌਮ ਦਾ ਉਹਦੇ ਨਾਲ ਸ਼ਹਿਰ ਨੀਵਾਂ ਹੋਇਆ। ਸੋ ਇਸ ਤਰ੍ਹਾਂ ਦੀਆਂ ਘਟਨਾਵਾਂ ਉਦੋਂ ਤੱਕ ਜਾਰੀ ਰਹਿਣਗੀਆਂ ਜਦੋਂ ਤੱਕ ਕੌਮ ਦਾ ਜਿਹੜਾ ਕੌਮੀ ਜਜ਼ਬੇ ਦਾ ਪ੍ਰਗਟਾਵਾ ਵਾ ਉਹ 6 ਜੂਨ ਨੂੰ ਸਹੀ ਰੂਪ ਦੇ ਵਿੱਚ ਸਾਹਮਣੇ ਆਉਣ ਦਾ ਮੌਕਾ ਨਹੀਂ ਦਿੱਤਾ ਜਾਂਦਾ। ਜੀ ਤੇ ਵੀਰ ਜੀ ਸ਼੍ਰੋਮਣੀ ਕਮੇਟੀ ਵੱਲੋਂ ਬਣਾਈ ਗਈ 5 ਮੈਂਬਰੀ ਪੜਤਾਲੀਆ ਕਮੇਟੀ ਕੋਈ ਫੇਅਰ ਰਿਪੋਰਟ ਦੇ ਸਕੇਗੀ ਇਸ ਘਟਨਾਕ੍ਰਮ ਦੇ ਉੱਪਰ ਤੁਹਾਡੇ ਖਿਆਲ ਨਾਲ? ਦੇਖੋ ਜਿਹੜਾ ਬੰਦਾ ਦੋਸ਼ੀ ਆ ਜੀ ਅਸੀਂ ਉਹਨੂੰ ਹੀ ਦੋਸ਼ ਦੀ ਪੜਤਾਲ ਤੇ ਲਾ ਦਈਏ ਉਹਦੇ ਤੋਂ ਕੀ ਉਮੀਦ ਰੱਖੀ ਜਾ ਸਕਦੀ ਹੈ? ਕਿਉਂਕਿ ਜੋ ਕੁਝ ਉੱਥੇ ਵਾਪਰਿਆ ਉਹਦੇ ਵਿੱਚ ਮੁੱਖ ਰੂਪ ਵਿੱਚ ਜਿਹੜਾ ਰੋਲ ਆ ਉਹ ਸ਼੍ਰੋਮਣੀ ਕਮੇਟੀ ਦੀ ਟਾਸਕ ਫੋਰਸ ਦਾ ਵਾ। ਉਹਦੇ ਪ੍ਰਤੀਕਿਰਿਆ ਦੇ ਵਿੱਚ ਉਹਦੇ ਪ੍ਰਗਟਾਵੇ ਦੇ ਵਿੱਚ ਜੋ ਕੁਝ ਅੱਗੋਂ ਵਾਪਰਿਆ ਵਾ ਉਹ ਉਹਦੇ ਪ੍ਰਤੀਕਿਰਿਆ ਦੇ ਰੂਪ ਵਿੱਚ ਹੋਇਆ। ਸੋ ਜਿਹਨਾਂ ਵਿਅਕਤੀਆਂ ਨੇ ਪਹਿਲ ਕੀਤੀ ਆ ਦੋਸ਼ ਦੇ ਵਿੱਚ ਅਗਾਊ ਨੇ, ਸੋ ਜੇ ਉਹਨਾਂ ਨੂੰ ਹੀ ਜਾਂਚ ਦੇ ਦਿੱਤੀ ਜਾਵੇ, ਉਹਨਾਂ ਵੱਲੋਂ ਜੋ ਰਿਪੋਰਟ ਆਉਣੀ ਆ ਉਹ ਸਾਨੂੰ ਪਹਿਲਾਂ ਹੀ ਪਤਾ, ਉਹਦੇ ਬਾਰੇ ਅਸੀਂ ਰਿਪੋਰਟ ਆਉਣ ਤੋਂ ਪਹਿਲਾਂ ਹੀ ਦੱਸ ਸਕਦੇ ਹਾਂ ਕਿ ਉਹਨਾਂ ਨੇ ਮਾਨ ਨੂੰ ਦੋਸ਼ੀ ਠਹਿਰਾਉਣਾ, ਉਹਨਾਂ ਨੇ ਜੋ ਗਰਮ ਖਿਆਲੀ ਧਿਰਾਂ ਉੱਥੇ ਇਕੱਠੀਆਂ ਹੋਈਆਂ ਸੀ ਉਹਨਾਂ ਨੂੰ ਦੋਸ਼ੀ ਠਹਿਰਾਉਣਾ, ਜਿਹੜਾ ਉਸ ਸਮੇਂ ਮਾਰਚ ਆਇਆ ਸੀਗਾ ਜਿਹੜਾ ਫੈਡਰੇਸ਼ਨ ਵੱਲੋਂ ਕੀਤਾ ਗਿਆ ਸੀ ਉਹਨਾਂ ਦੇ ਜਿਹੜੇ ਸਿੰਘ ਸੀ ਉਹਨਾਂ ਨੂੰ ਦੋਸ਼ੀ ਠਹਿਰਾਉਣਾ। ਸੋ ਉਹਦੇ ਵਿੱਚ ਕੋਈ ਦੋ ਰਹਿਵਾ ਨਹੀਂ ਹੈ, ਪਰੰਤੂ ਮੁੱਖ ਰੂਪ ਵਿੱਚ ਜਿਸ ਤਰ੍ਹਾਂ ਗੱਲ ਕੀਤੀ ਗਈ ਹੈ ਕਿ ਜਦੋਂ ਤੱਕ ਅਸੀਂ ਜਿਹੜੇ ਸਾਡੇ ਇਸ ਤਰ੍ਹਾਂ ਦੇ ਕੌਮੀ ਦਿਹਾੜੇ ਨੇ, ਜਿਹੜੇ ਸਾਡੇ ਕੌਮੀ ਵੇਦਨਾ ਨਾਲ ਜੁੜੇ ਹੋਏ ਨੇ, ਸਾਡੇ ਕੌਮੀ ਜਜ਼ਬੇ ਨਾਲ ਜੁੜੇ ਹੋਏ ਨੇ, ਚਾਹੇ ਉਹ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਵਸ ਹੈ, ਚਾਹੇ ਸਾਡਾ 6 ਜੂਨ ਦਾ ਘੱਲੂਘਾਰਾ ਦਿਵਸ ਹੈ, ਚਾਹੇ 1984 ਦੇ ਨਵੰਬਰ ਦਾ ਪਹਿਲਾ ਹਫ਼ਤਾ ਵਾ। ਸੋ ਜਦੋਂ ਤੱਕ ਅਸੀਂ ਇਹਨਾਂ ਸਮੁੱਚੇ ਕੌਮੀ ਸਮਾਗਮਾਂ ਨੂੰ, ਕੌਮੀ ਦਿਹਾੜਿਆਂ ਨੂੰ, ਜਿਹੜੇ ਸਾਡੇ ਕੌਮੀ ਵੇਦਨਾ ਨਾਲ ਜੁੜੇ ਹੋਏ ਆ, ਇਹਨਾਂ ਨੂੰ ਮਨਾਉਣ ਦੇ ਲਈ ਅਸੀਂ ਇੱਕ ਰੂਪ ਰੇਖਾ ਜਿਹੜੀ ਉਹ ਸਮੁੱਚੀ ਕੌਮ ਵੱਲੋਂ ਨਹੀਂ ਰੁਕਦੇ, ਇਸ ਸਮੱਸਿਆ ਦਾ ਹੱਲ ਆ ਜਿਹੜਾ ਮੁੱਖ ਰੂਪ ਵਿੱਚ ਕੌਮੀ ਜਜ਼ਬੇ ਦੀ ਪ੍ਰਗਟਾਵੇ ਲਈ ਸਾਨੂੰ ਇੱਕ ਯੋਜਨਾਬੱਧ ਢੰਗ ਨਾਲ ਇਹਨਾਂ ਦਿਨਾਂ ਨੂੰ ਮਨਾਉਣਾ ਪਊਗਾ ਤਾਂ ਕਿ ਸਮੁੱਚੀ ਦੁਨੀਆ ਨੂੰ ਵੀ ਪਤਾ ਲੱਗ ਸਕੇ ਕਿ ਅੱਜ ਕਿਹੜਾ ਦਿਨ ਹੈ ਤੇ ਇਹਦੀ ਕੀ ਮਹਾਨਤਾ ਤੇ ਇਹ ਸਿੱਖੀ ਦੇ ਨਾਲ ਇਹਦਾ ਕੀ ਸੰਬੰਧ ਹੈ। ਜੀ ਬਿਲਕੁਲ ਵੀਰ ਜੀ ਸਾਡੇ ਕੋਲ 1-2 ਮਿੰਟ ਰਹਿ ਗਏ ਨੇ। ਐਟ ਦੀ ਐਂਡ ਜੋ ਤੁਸੀਂ ਕੁਝ ਹੋਰ ਇਸ 6 ਜੂਨ ਦੇ ਉੱਪਰ ਜਾਂ ਫਿਰ 30 ਸਾਲ ਬਾਅਦ ਜੂਨ 84 ਦੇ ਘੱਲੂਘਾਰੇ ਦੇ ਉੱਪਰ ਦਰਸ਼ਕਾਂ ਨਾਲ ਕੁਝ ਕੋਈ ਸੁਨੇਹਾ ਜਾਂ ਕੋਈ ਸਾਂਝਾ ਕਰਨਾ ਚਾਹੋਗੇ? ਉਹ ਜਿਹੜਾ ਸਾਕਾ ਦਰਬਾਰ ਸਾਹਿਬ ਬਾਰੇ ਜੋ ਕਿ ਜਦੋਂ ਨਵੀਂ ਮੋਦੀ ਸਰਕਾਰ ਬਣੀ ਆ ਤੇ ਬਾਦਲ ਸਾਹਿਬ ਵੱਲੋਂ 1984 ਦਾ ਜਿਹੜਾ ਸਿੱਖ ਕਤਲੇਆਮ ਆ ਉਹਦੇ ਬਾਰੇ ਫਿਰ ਇੱਕ ਜਾਂਚ ਦੀ ਮੰਗ ਕੀਤੀ ਗਈ। ਮੈਂ ਸਮਝਦਾ ਕਿ ਸਾਨੂੰ ਜਿਸ ਤਰ੍ਹਾਂ ਅਸੀਂ ਗੱਲ ਕੀਤੀ ਹੈ ਕਿ ਅੱਜ ਦਾ ਦਿਨ ਹੈ ਜਿਹੜਾ ਉਹ ਮਹਾਨ ਗੁਰੂ ਦੀ ਸ਼ਹਾਦਤ ਦਾ ਦਿਨ ਵੀ ਆ, ਜਦੋਂ ਤੱਕ ਅਸੀਂ ਜਿਹੜੇ ਸਾਡੇ ਇਹ ਮਹਾਨ ਦਿਹਾੜੇ ਨੇ ਇਹਨਾਂ ਦੇ ਪਿੱਛੇ ਕਾਰਨ ਕੀ ਸੀ, ਉਹ
ਉਹਨਾਂ ਕਾਰਨਾਂ ਨੂੰ ਅਸੀਂ ਸਮੁੱਚੀ ਕੌਮ ਜਿਹੜੀ ਸਾਡੀ ਨਵੀਂ ਪੀੜ੍ਹੀ ਆ ਉਹਨਾਂ ਅੱਗੇ ਨਹੀਂ ਲੈ ਕੇ ਜਾਂਦੇ ਕਿ ਆਹ ਕਾਰਨ ਸੀ, ਆਹ ਇਸ ਗੱਲ ਦੇ ਪ੍ਰਭਾਵ ਸੀ। ਸੋ ਉਦੋਂ ਤੱਕ ਮੈਂ ਸਮਝਦਾ ਕਿ ਅਸੀਂ ਜਿਹੜੀ ਨਵੀਂ ਪੀੜ੍ਹੀ ਆ ਉਹਨੂੰ ਆਪਣੇ ਇਤਿਹਾਸ ਨਾਲ, ਆਪਣੇ ਵਿਰਸੇ ਨਾਲ ਪੂਰੀ ਤਰ੍ਹਾਂ ਨਹੀਂ ਜੋੜ ਸਕਦੇ। 6 ਜੂਨ ਦਾ ਜਿਹੜਾ ਸਾਡਾ ਸਾਕਾ ਘੱਲੂ ਘਾਰਾ ਵਾ ਜਿਹੜਾ ਦਰਬਾਰ ਸਾਹਿਬ ਦਾ, ਇਹਦਾ ਜਿਹੜਾ ਸਮੁੱਚਾ ਪਹਿਲਾ ਹਫ਼ਤਾ ਵਾ ਉਹਦੇ ਵਿੱਚ ਮੈਂ ਸਮਝਦਾ ਕਿ ਸਾਨੂੰ ਸਮੁੱਚੀ ਸਾਡੀ ਜਿਹੜੀ ਨਵੀਂ ਪੀੜ੍ਹੀ ਆ ਉਹਨੂੰ ਇਸ ਘੱਲੂ ਘਾਰੇ ਦੇ ਕਾਰਨਾਂ ਦਾ, ਸਮੁੱਚੀ ਕੌਮ ਆ ਜਿਹੜੀ ਉਹਦੀ ਬੁਨਿਆਦ ਗੁਰੂ ਨਾਨਕ ਸਾਹਿਬ ਨੇ ਕਿਉਂ ਰੱਖੀ ਸੀ ਤੇ ਇੱਥੋਂ ਤੱਕ ਪਹੁੰਚਣ ਦੇ ਵਿੱਚ ਸਾਡਾ ਜਿਹੜਾ ਹਮੇਸ਼ਾ ਬਾਬਰ ਕਿਆਂ ਦੇ ਨਾਲ ਬਾਬੇ ਕਿਆਂ ਦੀ ਜੰਗ ਆ ਜਿਹੜੀ ਇਹ ਕਿਉਂ ਚੱਲਦੀ ਆ ਰਹੀ ਆ। ਸੋ ਇਹਨਾਂ ਦਿਨਾਂ ਦੇ ਸੁਨੇਹੇ ਨੇ ਜਿਹੜੇ ਸਾਨੂੰ ਨਵੀਂ ਪੀੜ੍ਹੀ ਨੂੰ ਜ਼ਰੂਰ ਦੇਣੇ ਚਾਹੀਦੇ ਨੇ। ਹਾਂਜੀ, ਬਿਲਕੁਲ ਬਿਲਕੁਲ ਵੀਰ ਜੀ, ਵੀ ਡੂ ਅਗਰੀ ਵਿਦ ਕਿ ਸਾਨੂੰ ਨਵੀਂ ਜਨਰੇਸ਼ਨ ਆਪਣੇ ਨਾਲ ਜੋੜਨਾ ਚਾਹੀਦਾ। ਉਹਨਾਂ ਨੂੰ ਪਤਾ ਲੱਗਣਾ ਚਾਹੀਦਾ ਕਿ ਇਹ ਜੂਨ 84 ਦਾ ਘੱਲੂ ਘਾਰਾ ਕਿਉਂ ਸੀ, ਕਿਵੇਂ ਵਾਪਰਿਆ, ਕਿਉਂ ਵਾਪਰਿਆ, ਕਿਸ ਲਈ ਵਾਪਰਿਆ, ਕਿਸ ਤਰ੍ਹਾਂ ਸਿੱਖ ਕੌਮ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ, ਸਪੈਸ਼ਲੀ ਅੱਜ ਦੀ ਕੌਮ, ਅੱਜ ਦੇ ਬੱਚਿਆਂ ਨੂੰ ਜਾਣਨਾ ਚਾਹੀਦਾ ਇਸ ਦੇ ਬਾਰੇ। ਵੀਰ ਜੀ ਐਕਚੁਅਲੀ ਸਾਡਾ ਹੁਣ ਵਕਤ ਬ੍ਰੇਕ ਵੱਲ ਜਾ ਰਿਹਾ ਤਾਂ ਤੁਹਾਡੇ ਕੋਲ ਮੈਂ ਹੋਰ ਕੁਐਸਚਨ ਨਹੀਂ ਪੁੱਛ ਸਕਦੀ। ਸੋ ਅੱਜ ਅਸੀਂ ਤੁਹਾਡੇ ਕੋਲ ਇੱਥੇ ਇਜਾਜ਼ਤ ਲੈਂਦੇ ਹਾਂ ਜੀ। ਤੁਹਾਡਾ ਬਹੁਤ ਬਹੁਤ ਸ਼ੁਕਰੀਆ ਕਿ ਤੁਸੀਂ ਆਪਣੇ ਵਿਚਾਰ ਸਾਂਝੇ ਕੀਤੇ ਸਾਡੇ ਦਰਸ਼ਕਾਂ ਦੇ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। Viewers, वक्त हो गया एक छोटे से ब्रेक तक। Keep watching News TV 84. We'll be right back after a short break.